ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇਹ ਖਬਰ ਆ ਰਹੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਜੇ ਹਮਾਸ ਵਾਲੇ ਜਿਹੜੇ ਲੋਕਾਂ ਨੂੰ ਉਹਨਾਂ ਨੇ ਬੰਦੀ ਬਣਾਇਆ ਆ ਕਿਡਨੈਪ ਕੀਤਾ ਆ ਉਹਨਾਂ ਨੂੰ ਛੱਡ ਦਿੰਦੇ ਆ ਤਾਂ ਸੀਜ਼ਫਾਇਰ ਦੇ ਉੱਤੇ ਗੱਲ ਹੋ ਸਕਦੀ ਹੈਗੀ ਆ। ਅੱਜ ਇਜ਼ਰਾਈਲ ਹਮਾਸ ਜੰਗ ਦੇ ਵਿੱਚ ਹਮਾਸ ਨੇ 2 ਹੋਰ ਹੋਸਟੇਜ ਨੂੰ ਛੱਡਿਆ ਹੈਗਾ। ਗਾਜ਼ਾ ਦੇ ਹੈਲਥ ਮਿਨਿਸਟਰੀ ਨੇ ਕਿਹਾ ਵੀ ਹੁਣ ਤੱਕ 5000 ਤੋਂ ਵੱਧ ਲੋਕ ਪਾਲਸਤੀਨੀਅਨ ਵਾਲਾ ਜੋ ਗਾਜ਼ਾ ਵਾਲਾ ਏਰੀਆ ਆ ਉੱਥੇ ਮਾਰੇ ਜਾ ਚੁੱਕੇ ਹੈਗੇ ਆ। ਪਾਲਸਤੀਨੀਅਨ ਮਿਲੀਟੈਂਟ ਆਰਗੇਨਾਈਜੇਸ਼ਨ ਨੇ ਅਨਾਉਂਸ ਕੀਤਾ ਹੈ ਵੀ ਨੂਰਿਟ ਕੂਪਰ ਤੇ ਜੋਬੇਡ ਲਿਫਸ਼ਿਟਸ ਇਹ 2 ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਨੇ ਵੀ ਕਨਫਰਮ ਕੀਤਾ ਇਹ 2 ਜਾਣਿਆਂ ਨੂੰ ਛੱਡਿਆ ਹੈਗਾ ਤੇ ਦੋਨੋਂ ਹੀ ਅਮਰੀਕਨ ਇਸ ਟਾਈਮ ਹੈਗੇ ਆ। ਜਦੋਂ ਤੋਂ ਹੀ ਹਮਾਸ ਨੇ ਆਪਣਾ ਜਿਹੜਾ ਆ ਅਸੌਲਟ ਲਾਂਚ ਕੀਤਾ ਸੀ ਇਜ਼ਰਾਈਲ ਦੇ ਵਿੱਚ 1400 ਲੋਕਾਂ ਦੀ ਮੌਤ ਹੋਈ ਇਜ਼ਰਾਈਲ ਦੇ ਵਿੱਚ ਤੇ 200 ਲੋਕਾਂ ਨੂੰ ਹੋਸਟੇਜ ਬਣਾਇਆ ਗਿਆ। 5000 ਤੋਂ ਵੱਧ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਆ 15000 ਤੋਂ ਵੱਧ ਬੁਰੀ ਤਰ੍ਹਾਂ ਫੱਟੜ ਹੋ ਚੁੱਕੇ ਹੈਗੇ ਆ। ਜੀ ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਚਾਈਨਾ ਨੂੰ ਪਹੁੰਚੇ ਹੋਏ ਆ। ਪਹਿਲੋਂ ਆਪਣੀ ਇਸ ਫੇਰੀ ਦੇ ਵਿੱਚ ਉਹ ਇਜ਼ਰਾਈਲ ਦੇ ਵਿੱਚ ਇੱਕ ਦਿਨ ਰੁਕ ਕੇ ਗਏ ਸੀਗੇ, ਜਿੱਥੇ ਇਜ਼ਰਾਈਲ ਦੇ ਲਈ ਉਹਨਾਂ ਨੇ ਪੂਰੀ ਸਪੋਰਟ ਦਾ ਵਚਨਬੱਧਤਾ ਜਿਹੜੀ ਉਹ ਦਿਖਾਈ ਆ। ਕੈਲੀਫੋਰਨੀਆ ਦੇ ਗਵਰਨਰ ਨਿਊਸਮ ਚਾਈਨਾ ਵਿੱਚ ਪਹੁੰਚ ਕੇ ਉਹਨਾਂ ਨੇ ਕਿਹਾ ਵੀ ਉਹ ਕਲਾਈਮੇਟ ਚੇਂਜ ਨੂੰ ਲੈ ਕੇ ਉਹ ਆਲਵੇਜ਼ ਉਹਨਾਂ ਦਾ ਜਿਹੜਾ ਸੂਬਾ ਆ ਕੈਲੀਫੋਰਨੀਆ ਆ ਉਹ ਪਾਰਟਨਰ ਬਣਿਆ ਰਹੂਗਾ। ਹਫਤੇ ਦਾ ਇਹਨਾਂ ਦਾ ਟ੍ਰਿਪ ਆ ਚਾਈਨਾ ਦੇ ਵਿੱਚ, ਜਿੱਥੇ ਇਹ ਹਾਂਗਕਾਂਗ ਤੇ ਹੋਰ ਥਾਵਾਂ ਦੇ ਵਿੱਚ ਵੀ ਜਾਣਗੇ। ਡੈਮੋਕ੍ਰੇਟ ਪਾਰਟੀ ਦੇ ਗਵਰਨਰ ਨਿਊਸਮ ਦੀ ਵਿਜ਼ਿਟ ਉਸ ਟਾਈਮ ਦੇ ਉੱਤੇ ਆਈ ਆ ਜਦੋਂ ਯੂਐਸ ਤੇ ਚਾਈਨਾ ਦੇ ਰਿਲੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਡਿਟੀਰੀਓਰੇਸ਼ਨ ਕਹਿ ਸਕਦੇ ਹਾਂ ਵੀ ਖਰਾਬੀ ਵਧੀ ਆ, ਚਾਹੇ ਉਹ ਟ੍ਰੇਡ ਦੇ ਡਿਸਪਿਊਟ ਹੋਣ ਤੇ ਚਾਹੇ ਯੂਐਸ ਦੀ ਸਪੋਰਟ ਹੋਵੇ, ਜਿਹੜਾ ਸੈਲਫ ਗਵਰਨਿੰਗ ਤਾਈਵਾਨ, ਹਿਊਮਨ ਰਾਈਟ ਕੰਸਰਨਸ ਤੇ ਹੋਰ ਕਈ ਜਿਹੜੇ ਇਸ਼ੂਜ਼ ਨੂੰ ਲੈ ਕੇ ਆਪਣਾ ਜਿਹੜਾ ਐਜ਼ ਏ ਰੋਲ ਗਲੋਬਲ ਲੀਡਰ ਜਿਹੜਾ ਕਲਾਈਮੇਟ ਚੇਂਜ ਦੇ ਵਿੱਚ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਲੱਗ ਰਿਹਾ ਆ ਵੀ ਗਵਰਨਰ ਨਿਊਸਮ ਨੇ ਇਹ ਦੌਰਾ ਜਿਹੜਾ ਉਹ ਕੀਤਾ ਹੈ। ਇਹ ਕਲਾਈਮੇਟ ਥੀਮ ਡਿਸਕਸ਼ਨ ਜਿਹੜੀ ਆ ਯੂਨੀਵਰਸਿਟੀ ਆਫ ਹਾਂਗਕਾਂਗ ਦੇ ਵਿੱਚ ਗਵਰਨਰ ਨਿਊਸਮ ਨੇ ਸ਼ੁਰੂ ਜਿਹੜੀ ਉਹ ਕੀਤੀ ਆ ਤੇ ਉਹਨਾਂ ਨੇ ਜਿਹੜੇ ਆਡੀਅנס ਵਿੱਚ ਆਏ ਲੋਕ ਸੀ ਉਹਨਾਂ ਨੂੰ ਕਿਹਾ ਵੀ ਉਹ ਕੈਲੀਫੋਰਨੀਆ ਦੇ ਉੱਤੇ ਰਿਲਾਈ ਕਰ ਸਕਦੇ ਆ ਜਦੋਂ ਕਲਾਈਮੇਟ ਚੇਂਜ ਦੇ ਨਾਲ ਲੜਨ ਦੀ ਗੱਲ ਆਉਂਦੀ ਆ। ਜੀ ਬਿਲਕੁਲ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਇਹ ਖਬਰ ਆ ਰਹੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਜੇ ਹਮਾਸ ਵਾਲੇ ਜਿਹੜੇ ਲੋਕਾਂ ਨੂੰ ਉਹਨਾਂ ਨੇ ਬੰਦੀ ਬਣਾਇਆ ਆ ਕਿਡਨੈਪ ਕੀਤਾ ਆ ਉਹਨਾਂ ਨੂੰ ਛੱਡ ਦਿੰਦੇ ਆ ਤਾਂ ਸੀਜ਼ਫਾਇਰ ਦੇ ਉੱਤੇ ਗੱਲ ਹੋ ਸਕਦੀ ਹੈਗੀ ਆ। ਅੱਜ ਇਜ਼ਰਾਈਲ ਹਮਾਸ ਜੰਗ ਦੇ ਵਿੱਚ ਹਮਾਸ ਨੇ 2 ਹੋਰ ਹੋਸਟੇਜ ਨੂੰ ਛੱਡਿਆ ਹੈਗਾ। ਗਾਜ਼ਾ ਦੇ ਹੈਲਥ ਮਿਨਿਸਟਰੀ ਨੇ ਕਿਹਾ ਵੀ ਹੁਣ ਤੱਕ 5000 ਤੋਂ ਵੱਧ ਲੋਕ ਪਾਲਸਤੀਨੀਅਨ ਵਾਲਾ ਜੋ ਗਾਜ਼ਾ ਵਾਲਾ ਏਰੀਆ ਆ ਉੱਥੇ ਮਾਰੇ ਜਾ ਚੁੱਕੇ ਹੈਗੇ ਆ। ਪਾਲਸਤੀਨੀਅਨ ਮਿਲੀਟੈਂਟ ਆਰਗੇਨਾਈਜੇਸ਼ਨ ਨੇ ਅਨਾਉਂਸ ਕੀਤਾ ਹੈ ਵੀ ਨੂਰਿਟ ਕੂਪਰ ਤੇ ਜੋਬੇਡ ਲਿਫਸ਼ਿਟਸ ਇਹ 2 ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਨੇ ਵੀ ਕਨਫਰਮ ਕੀਤਾ ਇਹ 2 ਜਾਣਿਆਂ ਨੂੰ ਛੱਡਿਆ ਹੈਗਾ ਤੇ ਦੋਨੋਂ ਹੀ ਅਮਰੀਕਨ ਇਸ ਟਾਈਮ ਹੈਗੇ ਆ। ਜਦੋਂ ਤੋਂ ਹੀ ਹਮਾਸ ਨੇ ਆਪਣਾ ਜਿਹੜਾ ਆ ਅਸੌਲਟ ਲਾਂਚ ਕੀਤਾ ਸੀ ਇਜ਼ਰਾਈਲ ਦੇ ਵਿੱਚ 1400 ਲੋਕਾਂ ਦੀ ਮੌਤ ਹੋਈ ਇਜ਼ਰਾਈਲ ਦੇ ਵਿੱਚ ਤੇ 200 ਲੋਕਾਂ ਨੂੰ ਹੋਸਟੇਜ ਬਣਾਇਆ ਗਿਆ। 5000 ਤੋਂ ਵੱਧ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਆ 15000 ਤੋਂ ਵੱਧ ਬੁਰੀ ਤਰ੍ਹਾਂ ਫੱਟੜ ਹੋ ਚੁੱਕੇ ਹੈਗੇ ਆ। ਜੀ ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਚਾਈਨਾ ਨੂੰ ਪਹੁੰਚੇ ਹੋਏ ਆ। ਪਹਿਲੋਂ ਆਪਣੀ ਇਸ ਫੇਰੀ ਦੇ ਵਿੱਚ ਉਹ ਇਜ਼ਰਾਈਲ ਦੇ ਵਿੱਚ ਇੱਕ ਦਿਨ ਰੁਕ ਕੇ ਗਏ ਸੀਗੇ, ਜਿੱਥੇ ਇਜ਼ਰਾਈਲ ਦੇ ਲਈ ਉਹਨਾਂ ਨੇ ਪੂਰੀ ਸਪੋਰਟ ਦਾ ਵਚਨਬੱਧਤਾ ਜਿਹੜੀ ਉਹ ਦਿਖਾਈ ਆ। ਕੈਲੀਫੋਰਨੀਆ ਦੇ ਗਵਰਨਰ ਨਿਊਸਮ ਚਾਈਨਾ ਵਿੱਚ ਪਹੁੰਚ ਕੇ ਉਹਨਾਂ ਨੇ ਕਿਹਾ ਵੀ ਉਹ ਕਲਾਈਮੇਟ ਚੇਂਜ ਨੂੰ ਲੈ ਕੇ ਉਹ ਆਲਵੇਜ਼ ਉਹਨਾਂ ਦਾ ਜਿਹੜਾ ਸੂਬਾ ਆ ਕੈਲੀਫੋਰਨੀਆ ਆ ਉਹ ਪਾਰਟਨਰ ਬਣਿਆ ਰਹੂਗਾ। ਹਫਤੇ ਦਾ ਇਹਨਾਂ ਦਾ ਟ੍ਰਿਪ ਆ ਚਾਈਨਾ ਦੇ ਵਿੱਚ, ਜਿੱਥੇ ਇਹ ਹਾਂਗਕਾਂਗ ਤੇ ਹੋਰ ਥਾਵਾਂ ਦੇ ਵਿੱਚ ਵੀ ਜਾਣਗੇ। ਡੈਮੋਕ੍ਰੇਟ ਪਾਰਟੀ ਦੇ ਗਵਰਨਰ ਨਿਊਸਮ ਦੀ ਵਿਜ਼ਿਟ ਉਸ ਟਾਈਮ ਦੇ ਉੱਤੇ ਆਈ ਆ ਜਦੋਂ ਯੂਐਸ ਤੇ ਚਾਈਨਾ ਦੇ ਰਿਲੇਸ਼ਨ ਦੇ ਵਿੱਚ ਕਾਫੀ ਜ਼ਿਆਦਾ ਡਿਟੀਰੀਓਰੇਸ਼ਨ ਕਹਿ ਸਕਦੇ ਹਾਂ ਵੀ ਖਰਾਬੀ ਵਧੀ ਆ, ਚਾਹੇ ਉਹ ਟ੍ਰੇਡ ਦੇ ਡਿਸਪਿਊਟ ਹੋਣ ਤੇ ਚਾਹੇ ਯੂਐਸ ਦੀ ਸਪੋਰਟ ਹੋਵੇ, ਜਿਹੜਾ ਸੈਲਫ ਗਵਰਨਿੰਗ
ਤਾਈਵਾਨ, ਹਿਊਮਨ ਰਾਈਟ ਕੰਸਰਨਸ ਤੇ ਹੋਰ ਕਈ ਜਿਹੜੇ ਇਸ਼ੂਜ਼ ਨੂੰ ਲੈ ਕੇ ਆਪਣਾ ਜਿਹੜਾ ਐਜ਼ ਏ ਰੋਲ ਗਲੋਬਲ ਲੀਡਰ ਜਿਹੜਾ ਕਲਾਈਮੇਟ ਚੇਂਜ ਦੇ ਵਿੱਚ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਲੱਗ ਰਿਹਾ ਆ ਵੀ ਗਵਰਨਰ ਨਿਊਸਮ ਨੇ ਇਹ ਦੌਰਾ ਜਿਹੜਾ ਉਹ ਕੀਤਾ ਹੈ। ਇਹ ਕਲਾਈਮੇਟ ਥੀਮ ਡਿਸਕਸ਼ਨ ਜਿਹੜੀ ਆ ਯੂਨੀਵਰਸਿਟੀ ਆਫ ਹਾਂਗਕਾਂਗ ਦੇ ਵਿੱਚ ਗਵਰਨਰ ਨਿਊਸਮ ਨੇ ਸ਼ੁਰੂ ਜਿਹੜੀ ਉਹ ਕੀਤੀ ਆ ਤੇ ਉਹਨਾਂ ਨੇ ਜਿਹੜੇ ਆਡੀਅנס ਵਿੱਚ ਆਏ ਲੋਕ ਸੀ ਉਹਨਾਂ ਨੂੰ ਕਿਹਾ ਵੀ ਉਹ ਕੈਲੀਫੋਰਨੀਆ ਦੇ ਉੱਤੇ ਰਿਲਾਈ ਕਰ ਸਕਦੇ ਆ ਜਦੋਂ ਕਲਾਈਮੇਟ ਚੇਂਜ ਦੇ ਨਾਲ ਲੜਨ ਦੀ ਗੱਲ ਆਉਂਦੀ ਆ। ਜੀ, ਬਿਲਕੁਲ।